ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਦਰਸ਼ਕੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੇ ਪ੍ਰਬੰਧ ਕਰਨ ਵਾਲੀ ਕਮੇਟੀ ਹੈ। ਲਗਭਗ 700 ਕਰੋੜ ਰੁਪਏ ਦੀ ਬਜਟ ਵਾਲੀ ਇਸ ਸ਼੍ਰੋਮਣੀ ਕਮੇਟੀ ਨੂੰ ਬਣਾਉਣ ਲਈ ਸਿੱਖ ਕੌਮ ਨੇ ਭਾਰੀ ਕੁਰਬਾਨੀਆਂ ਦਿੱਤੀਆਂ। ਅੱਜ जिस शख्सियत ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਹਨ ਤੇ ਕਾਫੀ ਲੰਬੇ ਸਮੇਂ ਤੋਂ ਇਸ ਕਮੇਟੀ ਦੇ ਮੈਂਬਰ ਵੀ ਹਨ ਤੇ ਸਾਡੇ ਨਾਲ ਹੁਣ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਸੁਖਦੇਵ ਸਿੰਘ ਭੌਰ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ ਹੈ ਤੇ ਤੁਸੀਂ ਸਾਡੇ ਸ਼ੋਅ ਦੇ ਵਿੱਚ ਪਹਿਲੀ ਵਾਰ ਆਏ ਹੋ ਤੇ ਅਸੀਂ ਚਾਹਾਂਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ, ਤੁਸੀਂ ਸਿੱਖ ਸਿਆਸਤ ਵਿੱਚ ਕਿਵੇਂ ਆਏ, ਇਸ ਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਮੇਰਾ ਜੀਵਨ ਬੀਬੀ ਜੀ ਬਹੁਤਾ ਸਿਆਸੀ ਨਹੀਂ, ਮੈਂ ਆਪਣੇ ਖੇਤਰ ਨੂੰ ਸੀਮਤ ਕਰਕੇ ਚੱਲਦਾ ਜੀ। ਮੈਂ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਪ੍ਰਧਾਨਗੀ ਕਾਲ ਸਮੇਂ ਐਕਟਿੰਗ ਪ੍ਰਧਾਨ ਦੀ ਸੇਵਾ 3 ਸਾਲ ਨਿਭਾਈ ਹੈ ਜੀ। ਔਰ ਹੁਣ ਮੈਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਤੌਰ ਜਨਰਲ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਨਿਭਾ ਰਿਹਾ। ਹਾਂਜੀ। ਪੇਸ਼ੇ ਵਜੋਂ ਪਹਿਲਾਂ ਇੱਧਰ ਸੇਵਾ ਵਿੱਚ ਆਉਣ ਤੋਂ ਵਕੀਲ ਸੀ ਜੀ ਤੇ ਜਿੰਨੀ ਕੁ ਸੇਵਾ ਹੋ ਰਹੀ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਨ ਦਾ ਯਤਨ ਕਰ ਰਿਹਾ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਹੋ, ਤਾਂ ਤੁਹਾਨੂੰ ਕਿੰਨੇ ਸਾਲ ਹੋ ਗਏ ਇਸ ਕਮੇਟੀ ਦੇ ਨਾਲ ਜੁੜੇ ਹੋਏ? ਮੈਂ 1996 ਚ ਪਹਿਲੀ ਵਾਰੀ ਮੈਂਬਰ ਬਣਿਆ ਸੀ ਜੀ। ਤੇ ਹੁਣ ਤੀਸਰੀ ਵਾਰੀ ਇਲੈਕਸ਼ਨ ਹੋਈ ਹੈ ਮੇਰੀ ਬਤੌਰ ਮੈਂਬਰ ਜੀ। ਤੇ ਕਿਉਂਕਿ ਇੱਥੇ ਆਫਿਸ ਬਿਊਰੋਸ ਹੁੰਦੇ ਆ, ਉਹਨਾਂ ਦੀ ਹਰ ਸਾਲ ਚੋਣ ਹੁੰਦੀ ਹੈ ਜੀ। ਉਹ ਲਗਾਤਾਰ ਹੀ ਮੈਨੂੰ 10-12 ਸਾਲ ਇਸ ਪੋਸਟ ਤੇ ਕੰਮ ਕਰਦੇ ਨੇ। ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਵਿੱਚ ਤੁਹਾਡਾ ਇੱਕ ਬਿਆਨ ਪੰਜਾਬ ਦੇ ਪਿੰਡਾਂ ਵਿੱਚ ਜਿਹੜਾ ਧਰਮ ਪ੍ਰਚਾਰ ਦੇ ਹਵਾਲੇ ਨਾਲ ਆਇਆ ਸੀ, ਤੁਸੀਂ ਦੱਸੋਗੇ ਕਿ ਤੁਹਾਡੀਆਂ ਭਵਿੱਖ ਦੀਆਂ ਕੀ ਯੋਜਨਾਵਾਂ ਹਨ ਪੰਜਾਬ ਦੇ ਲਗਭਗ 12,000 ਤੋਂ ਵੀ ਵੱਧ ਪਿੰਡਾਂ ਵਿੱਚ ਸਿੱਖੀ ਪ੍ਰਚਾਰ ਦੇ ਲਈ? ਦਰਅਸਲ ਬੀਬੀ ਜੀ ਅਸੀਂ ਗ੍ਰੰਥੀ ਸਿੰਘ, ਰਾਗੀ ਸਿੰਘ, ਪ੍ਰਚਾਰਕ ਤੇ ਢਾਡੀ ਸਿੰਘਾਂ ਨੂੰ ਟ੍ਰੇਨ ਕਰਨ ਦੇ ਲਈ 5 ਮਿਸ਼ਨਰੀ ਕਾਲਜ ਤੇ 10 ਗੁਰਮਤਿ ਵਿਦਿਆਲਾ ਖੋਲ੍ਹੇ ਹੋਏ ਜੀ। ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਹੈ ਉਹਨਾਂ ਦੇ ਅਸੀਂ ਰਿਫਰੈਸ਼ਰ ਕੋਰਸ ਤੇ ਉਹਨਾਂ ਦਾ ਕੈਂਪ ਲਾਉਂਦੇ ਹਰ ਵਾਰੀ। ਹਾਂਜੀ। ਤੇ ਇਸ ਵਾਰੀ ਉਹਨਾਂ ਦਾ ਕੈਂਪ ਜਿਹੜਾ ਸੀ ਉਹ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਹਾਂਜੀ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਹੈ, ਉਸ ਸਥਾਨ ਤੇ ਸੀ। ਹਾਂਜੀ। ਔਰ ਮੈਨੂੰ ਉਹ ਕੈਂਪ ਆਰੰਭ ਕਰਨ ਦੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਤੇ ਮੈਂ ਉਹਨਾਂ ਨਾਲ ਇਹ ਇੰਟਰੈਕਟ ਕਰ ਰਿਹਾ ਸੀ ਕਿ ਜਿਹੜਾ ਪ੍ਰਚਾਰ ਚੱਲ ਰਿਹਾ ਟ੍ਰੈਡੀਸ਼ਨਲ ਪ੍ਰਚਾਰ, ਇਹ ਲੋੜ ਪੂਰੀ ਨਹੀਂ ਕਰ ਰਿਹਾ, ਕੌਮ ਦੇ ਵਿੱਚ ਜਿਹੜਾ ਕੌਮੀ ਜਜ਼ਬਾ ਨਹੀਂ ਪੈਦਾ ਹੋ ਰਿਹਾ ਜੀ। ਇੱਕ ਪ੍ਰੋਫੈਸ਼ਨਲ ਧੰਦੇ ਦੇ ਤੌਰ ਤੇ ਹੀ ਬਹੁਤੇ ਲੋਕਾਂ ਨੇ ਅਡਾਪਟ ਕਰ ਲਿਆ, ਇਹਦੇ ਲਈ ਕੀ ਕੀਤਾ ਜਾਵੇ। ਹਾਂਜੀ। ਔਰ ਮੈਂ ਪਿਛਲੇ ਸਮੇਂ 'ਚ ਵੀ ਆਪਣੇ ਪਲੇਟਫਾਰਮ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਨੀਤੀ ਘਾੜਤ ਕਮੇਟੀ ਆ ਐਗਜ਼ੈਕਟਿਵ, ਹਾਂਜੀ, ਮੈਂ ਉੱਥੇ ਵੀ ਇਹ ਦਲੀਲ ਦਿੱਤੀ ਸੀ ਕਿ ਆਪਾਂ ਨੂੰ ਜਿਹੜਾ ਕੇਵਲ ਗੁਰਦੁਆਰਿਆਂ 'ਚ ਪ੍ਰਚਾਰ ਕਰਦੇ ਹਾਂ ਇਹਦਾ ਢੰਗ ਤਰੀਕਾ ਬਦਲਣਾ ਚਾਹੀਦਾ ਜੀ। ਮਾਡਰਨ ਮੀਡੀਆ ਨੂੰ ਆਪਾਂ ਨੂੰ ਅਡਾਪਟ ਕਰਨਾ ਚਾਹੀਦਾ ਹੈ ਔਰ ਇਹ ਪਬਲਿਕ ਕੰਟੈਕਟ ਜਿਹੜਾ ਉਹਨੂੰ ਸਟਰੋਂਗ ਕਰਨ ਦੇ ਲਈ ਜੀ, ਉਹਦੇ ਲਈ ਆਪਾਂ ਨੂੰ 12,000 ਪਿੰਡਾਂ ਨੂੰ 20 ਪਿੰਡ ਦੇ ਜ਼ੋਨ ਵਿੱਚ ਵੰਡ ਦੇਣਾ ਚਾਹੀਦਾ ਜੀ। ਤੇ 20 ਪਿੰਡ ਦੇ ਵਿੱਚ ਇੱਕ ਪ੍ਰਚਾਰਕ ਜਿਹੜਾ ਉਹਦਾ ਇੰਚਾਰਜ ਲਾ ਦਿੱਤਾ ਜਾਵੇ। ਹਾਂਜੀ। ਔਰ ਉਹ ਜਿਹੜਾ ਇੰਚਾਰਜ ਹੈ ਉਹ ਸਿੱਖਾਂ ਦੇ ਕੋਲ ਸਿਰਫ ਜਾ ਕੇ ਉਹਨਾਂ ਨੂੰ ਧਾਰਮਿਕ ਕਥਾ ਕਹਾਣੀਆਂ ਨਾ ਸੁਣਾਵੇ ਜੀ, ਉਹਨਾਂ ਨੂੰ ਗੁਰਮਤਿ ਨਾਲ ਵੀ ਜੋੜੇ, ਹਾਂਜੀ, ਉਹਨਾਂ ਨੂੰ ਨਿਤਨੇਮ ਦੀ ਦਾਤ ਨਾਲ ਵੀ ਜੋੜੇ, ਉਹਨਾਂ ਨੂੰ ਸਿੱਖੀ ਨਾਲ ਵੀ ਜੋੜੇ ਤੇ ਨਾਲ ਦੀ ਨਾਲ ਉਹਨਾਂ ਦੇ ਆਰਥਿਕ ਪੱਧਰ ਕੀ ਨੇ, ਉਹਨਾਂ ਦੇ ਧਾਰਮਿਕ ਮਿਆਰ ਕੀ ਨੇ ਜੀ, ਉਹਨਾਂ ਦੀ ਸਮਾਜਿਕ ਹਾਲਾਤ ਕਿਹੋ ਜਿਹੀ ਹੈ, ਉਹਨਾਂ ਦੀ ਪਰਿਵਾਰਕ ਹਾਲਾਤ ਕਿਹੋ ਜਿਹੀ ਹੈ, ਹਾਂਜੀ, ਇਹ ਸਾਰੇ ਕੁਝ ਦਾ ਵੇਰਵਾ ਇਕੱਠਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਿਆ ਕਰੇ ਤਾਂ ਕਿ ਜਿਹੜੀਆਂ ਪਾਲਿਸੀਜ਼ ਹੈ ਸ਼੍ਰੋਮਣੀ ਕਮੇਟੀ ਉਹ ਗਰਾਊਂਡ ਰਿਐਲਿਟੀ ਦੇ ਮੁਤਾਬਕ ਹੀ ਬਣਾ ਹਾਂਜੀ। ਔਰ ਇਸੇ ਤਰ੍ਹਾਂ ਜੀ ਫਿਰ ਸ਼ਹਿਰਾਂ ਨੂੰ ਵਾਰਡ ਵਾਈਜ਼ ਵੰਡ ਦਿੱਤਾ ਜਾਵੇ। ਹਾਂਜੀ। ਇਹ ਇੱਕ ਪਲਾਨ ਹੈ ਐਸਾ ਜਿਹੜਾ ਜਿਹਦੇ ਨਾਲ ਅਸੀਂ ਇਕੱਲੇ ਸਿੱਖ ਤੱਕ ਪਹੁੰਚ ਕਰਕੇ ਉਹਨਾਂ ਨੂੰ ਇੱਕ ਮਾਲਾ ਵਿੱਚ ਪਰੋਣ ਦਾ ਯਤਨ ਕਰ ਸਕਦੇ ਹਾਂ। ਹਾਂਜੀ। ਔਰ ਇਹ ਮੈਂ ਜਦੋਂ ਉੱਥੇ ਆਪਣੀ ਮੀਟਿੰਗ ਵਿੱਚ ਰੱਖਿਆ ਸੀ ਤੇ ਉਸ ਵੇਲੇ ਕੁਝ ਭਰਤੀ ਵੀ ਕੀਤੇ ਗਏ। ਹਾਂਜੀ। 70-75 ਦੇ ਪ੍ਰਚਾਰਕ ਭਰਤੀ ਵੀ ਕੀਤੀ, ਪਰ ਇਸ ਪਾਸੇ ਨੂੰ ਗੱਲ ਤੁਰੀ ਨਹੀਂ। ਮੇਰੀ ਮਨਸ਼ਾ, ਮੇਰੀ ਸੋਚ ਇਸ ਪਾਸੇ ਸੀ ਵੀ ਇਕੱਲੇ
ਸਿੱਖ ਤੱਕ ਪਹੁੰਚ ਕਰਕੇ ਉਹਦੀ ਕੁੱਲੀ ਜੁੱਲੀ ਦੀ ਲੋੜ ਬਾਰੇ ਵੀ ਅਹਿਸਾਸ ਕੀਤਾ ਜਾਵੇ ਤੇ ਫਿਰ ਇਹ ਸੰਸਥਾ ਉਹਨਾਂ ਦੀ ਮਦਦ ਵੀ ਕਰੇ। ਜਿਹੜੇ ਨਹੀਂ ਆਪਣਾ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਇਲਾਜ ਕਰਾਵੇ, ਜਿਹੜੇ ਬੱਚੇ ਨਹੀਂ ਪੜ੍ਹਾ ਸਕਦੇ ਉਹਨਾਂ ਦੇ ਬੱਚਿਆਂ ਦੇ ਪੜ੍ਹਾਉਣ ਦਾ ਪ੍ਰਬੰਧ ਕਰੇ, ਜਿਹੜੇ ਬੱਚਿਆਂ ਦੇ ਆਨੰਦ ਕਾਰਜ ਨਹੀਂ ਕਰਾ ਸਕਦੇ ਉਹਨਾਂ ਦਾ ਪ੍ਰਬੰਧ ਕਰੇ। ਇਹ ਸਾਰਾ ਸਿਸਟਮ ਜਿਹੜਾ ਉਹਦੇ ਮੁਤਾਬਕ ਪਾਲਿਸੀ ਬਣ ਤਾਂ ਇਹ ਜ਼ਿਆਦਾ ਕਾਰਗਰ ਸਾਬਤ ਹੋ ਸਕਦਾ। ਜੀ ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਪਹਿਲਾਂ ਵੀ ਕਾਫੀ ਕੈਂਪ ਲਗਾਏ, ਪਹਿਲਾਂ ਵੀ ਕਾਫੀ ਸਿੱਖੀ ਪ੍ਰਚਾਰ ਕੀਤੇ, ਪਰ ਫਿਰ ਵੀ ਕਾਫੀ ਹੁਣ ਪੰਜਾਬ ਦੇ ਵਿੱਚ ਫੈਸ਼ਨ ਬਣ ਗਿਆ ਕਿ ਬੀਬੀਆਂ ਕਾਫੀ ਆਪਣੇ ਸੰਤ ਸਾਧਾਂ ਦੇ ਪਿੱਛੇ ਲੱਗੀਆਂ ਰਹਿੰਦੀਆਂ ਨੇ, ਉਹਨਾਂ ਕੋਲ ਪੁੱਛਦੀਆਂ ਨੇ ਹਰ ਚੀਜ਼। ਉਹਨਾਂ ਦੇ ਲਈ ਤੁਸੀਂ ਜਿਹੜੇ ਇੰਨਾ ਸਿੱਖੀ ਪ੍ਰਚਾਰ ਦੇ ਵਿੱਚ ਲੈਕ ਹੋਇਆ ਸੀਗਾ, ਇਸ ਵੇਲੇ ਜਿਹੜਾ ਤੁਸੀਂ ਪ੍ਰਚਾਰ ਕਰੋਗੇ ਇਸ ਵੇਲੇ ਤੁਸੀਂ ਬਿਹਤਰੀਨ ਕਿਸ ਤਰ੍ਹਾਂ ਬਣਾ ਸਕਦੇ ਹੋ ਉਹਨੂੰ? ਬੀਬੀ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਸਿੱਖ ਦੇ ਦੇਹ ਖੰਡੀ ਦੇ ਮਗਰ ਲੱਗਦਾ ਉਹ ਅਗਿਆਨਤਾ ਬਸ ਲੱਗਦਾ ਜੀ। ਪਰ ਜਦੋਂ ਅਗਿਆਨਤਾ ਗੁਰਬਾਣੀ ਜਿਹੜੀ ਹੈ ਨਾ ਇਹ ਲਾਈਫ ਸਟਾਈਲ ਹੈ। ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਫਰਮਾਇਆ ਜਿਹੜਾ ਦਿੱਤਾ ਨੇ ਜੀ, ਇਹ ਐਸੀ ਬਖਸ਼ਿਸ਼ ਹੈ ਜਿਹਦੇ ਰਾਹੀਂ ਸਿੱਖ ਨੇ ਆਪਣੇ ਲਾਈਫ ਨੂੰ ਕਿਵੇਂ ਜੀਣਾ ਉਹ ਸਾਰਾ ਕੁਝ ਤੈਅ ਕਰਨਾ ਹੁੰਦਾ। ਹਾਂਜੀ, ਕੀ ਖਾਤਿਆਂ ਦੇ ਗੁਰੂ ਖੁਸ਼ ਹੁੰਦਾ, ਕੀ ਕੀਤਿਆਂ ਦੇ ਗੁਰੂ ਖੁਸ਼ ਹੁੰਦਾ, ਕਿਹੋ ਜਿਹੇ ਕੰਮਾਂ ਨਾਲ ਖੁਸ਼ ਹੁੰਦਾ, ਸਾਰਾ ਕੁਝ ਹੁੰਦਾ। ਹਾਂਜੀ, ਪਰ ਬਹੁਤਾ ਸਮਾਂ ਐਸਾ ਬਣ ਗਿਆ ਵੀ ਸੁਣਾਉਣ ਵਾਲੇ ਸੁਣਾ ਕੇ ਚਲੇ ਜਾਂਦੇ ਆ, ਜਿਹੜੇ ਸੁਣਨ ਵਾਲੇ ਉਹਨਾਂ ਦੀ ਗੱਲ ਹੀ ਨਹੀਂ ਸੁਣਦੇ ਜੀ। ਵੱਡੇ ਪੰਡਾਲ ਲੱਗ ਜਾਂਦੇ ਆ, ਵੱਡੇ ਪੰਡਾਲਾਂ 'ਚ ਇੱਕ ਵਿਅਕਤੀ ਬੋਲੀ ਜਾਂਦਾ, ਘੰਟਾ ਡੇਢ ਘੰਟਾ ਬੋਲੀ ਜਾਂਦਾ, ਉਹ ਬੋਲ ਕੇ ਗੱਡੀ 'ਚ ਬਹਿ ਕੇ ਚਲੇ ਜਾਂਦਾ। ਜਿਹੜੀਆਂ ਲੋਕਾਂ ਦੀਆਂ ਸੰਗਤ ਦੀਆਂ ਮੁਸ਼ਕਲਾਂ ਉਹਨਾਂ ਨੂੰ ਸੁਣਨ ਦਾ ਸਮਾਂ ਹੈ ਨਹੀਂ ਕਿਸੇ। ਔਰ ਮੈਂ ਇਸੇ ਕਰਕੇ ਬੇਨਤੀ ਕੀਤੀ ਸੀ ਕਿਉਂਕਿ ਮੈਂ ਖੁਦ ਵੀ ਆਪਣੇ ਹਲਕੇ ਵਿੱਚ ਲਗਾਤਾਰ ਪਿੰਡ ਜਾ ਕੇ ਵੀ ਪ੍ਰਚਾਰ ਕੀਤਾ ਔਰ ਮੈਂ ਹਰ ਸਾਲ ਕੈਂਪ ਲਾਉਣਾ। ਹੁਣ ਅਸੀਂ 5, 6, 7 ਤਰੀਕ ਨੂੰ ਫਿਰ ਕੈਂਪ ਲਾ ਰਹੇ ਹਾਂ ਜਿਹਦੇ ਵਿੱਚ ਰਾਗੀ ਸਾਡੀ ਗ੍ਰੰਥੀ ਸਿੰਘ ਬੱਚਿਆਂ ਨੂੰ ਸ਼ਾਮਲ ਕਰਕੇ, ਬੱਚਿਆਂ ਦੇ ਪੇਰੈਂਟਸ ਨੂੰ ਸ਼ਾਮਲ ਕਰਕੇ ਉਹਨਾਂ ਨੂੰ ਸੰਥਿਆ ਵੀ ਕਰਾਉਣੀ ਹੈ, ਗੁਰਮਤਿ ਜਾਣਕਾਰੀ ਵੀ ਦੇਣੀ ਹੈ। ਅਸੀਂ ਹਰ ਸਾਲ ਲਾਉਂਦੇ। ਇਹ ਜਿਹੜੇ ਕੈਂਪ ਹੈ ਜਿਹਦੇ 'ਚ ਇੰਟਰੈਕਸ਼ਨ ਹੁੰਦੀ ਹੈ, ਇੱਕ ਦੂਜੇ ਦੀਆਂ ਸਮੱਸਿਆਵਾਂ ਦਾ ਪਤਾ ਲੱਗਦਾ, ਇਹ ਜ਼ਿਆਦਾ ਕਾਰਗਰ ਸਾਬਤ ਹੁੰਦੇ ਆ ਬਜਾਏ ਵੱਡੇ ਪੰਡਾਲ ਲਾ ਕੇ ਇੱਕ ਬੰਦੇ ਨੂੰ ਬੋਲਣ ਲਈ ਸਮਾਂ ਦੇਵੇ ਤੇ ਬਾਕੀ ਸੁਣੀ ਜਾਣ। ਬਹੁਤਾ ਮੇਰੇ ਢੰਗ ਨਾਲ ਬਹੁਤਾ ਅਸਰ ਨਹੀਂ ਕਰਦਾ ਜੀ। ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਇੰਨੇ ਕੈਂਪ ਲਗਾਉਂਦੇ ਹੋ ਜਾਂ ਪਹਿਲਾਂ ਵੀ ਲਗਾਏ ਸੀਗੇ, ਇੰਨੇ ਆਪਾਂ ਅਖੰਡ ਪਾਠ ਕਰਨ ਗੁਰਦੁਆਰਿਆਂ ਵਿੱਚ ਬੱਚੇ ਜਾਂਦੇ, ਉਸ ਤੋਂ ਬਾਅਦ ਵੀ ਇਹ ਸਾਰੇ ਜਿਹੜੇ ਸਾਡੇ ਸਿੱਖ ਨੌਜਵਾਨ ਕਿਉਂ ਪਤਤਪੁਣੇ ਦਾ ਸ਼ਿਕਾਰ ਹਨ? ਇਹ ਸਿੱਖੀ ਵੱਲ ਕਿਉਂ ਨਹੀਂ ਜੁੜ ਰਹੇ? ਦੇਖੋ, ਜਿਹੜੇ ਦੀਵਾ ਜੀ ਇੱਕ ਤੇ ਵੱਡੀ ਗੱਲ ਇਹ ਹੁੰਦੀ ਹੈ ਵੀ ਜਦੋਂ ਬਦਕਿਸਮਤੀ ਇਸ ਵੇਲੇ ਐਸੀ ਚੱਲ ਰਹੀ ਹੈ, ਸਿੱਖ ਬੱਚਿਆਂ ਦੇ ਲਈ ਰੋਲ ਮਾਡਲ ਦੀ ਬੜੀ ਵੱਡੀ ਕਮੀ ਆ ਗਈ। ਹਾਂਜੀ, ਔਰ ਰੋਲ ਮਾਡਲ ਦੀ ਜਿਹੜੀ ਕਮੀ ਹੈ ਉਹ ਉਹਨਾਂ ਨੂੰ ਖੜਕਦੀ ਰਹਿੰਦੀ ਹੈ ਕਿਉਂਕਿ ਬਹੁਤਾ ਕੁਝ ਅਸੀਂ ਐਸਾ ਕਰਦੇ ਹਾਂ, ਜੇ ਕੋਈ ਬੰਦਾ ਕੋਈ ਕੰਮ ਕਰਨ ਲੱਗ ਪੈਂਦਾ ਉਹਦੀ ਨਿੰਦਾ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਜੀ। ਜਿੰਨਾ ਸਿੱਖਾਂ ਨਾਲ ਲੜ ਰਹੇ ਆ ਉਹਨਾਂ ਆਪਣੇ ਵਿਰੋਧੀਆਂ ਨਾਲ ਨਹੀਂ ਲੜ ਰਹੇ। ਹਾਂਜੀ, ਕਮਿਊਨਿਟੀ ਦੀ ਜਿਹੜੀ ਸਟਰੈਂਥ ਹੈ ਉਹਨੂੰ ਬੇਵਜ੍ਹਾ ਬਰਬਾਦ ਕੀਤਾ ਜਾ ਰਿਹਾ। ਕੋਈ ਬਾਣੀਆਂ ਤੇ ਕਿੰਤੂ ਪਰੰਤੂ ਕਰ ਰਿਹਾ ਹੈ, ਕੋਈ ਕਿਸੇ ਗੱਲ ਤੇ ਕਿੰਤੂ ਪਰੰਤੂ, ਕੋਈ ਕਿਸੇ ਗੱਲ। ਜਿੰਨੇ ਅਸੀਂ ਆਪਸ ਵਿੱਚ ਹੀ ਕਲੇਸ਼ਾਂ 'ਚ ਫਸੇ ਹੋਏ ਹਾਂ, ਹਾਂਜੀ, ਜੇ ਅਸੀਂ ਆਪਣੇ ਔਕੜਾਂ ਨੂੰ ਖਤਮ ਕਰਨ ਲਈ ਸਾਰੇ ਇਕੱਠੇ ਹੋ ਕੇ ਉਹਨੂੰ ਕੋਈ ਮਿਨੀਮਮ ਕਾਮਨ ਪ੍ਰੋਗਰਾਮ ਬਣਾ ਕੇ ਲੜਾਈ ਲੜੀਏ, ਮੈਂ ਸਮਝਦਾ ਜ਼ਿਆਦਾ ਕੰਫਰਟੇਬਲ ਹਾਂ ਜੀ। ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਰੋਲ ਮਾਡਲ ਚਾਹੀਦਾ ਹੁੰਦਾ, ਪਰ ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਖਾਲਸਾ ਸਕੂਲ ਜਾਂ ਖਾਲਸਾ ਕਾਲਜ ਦੇ ਵਿੱਚ ਵੀ ਸਾਡੇ ਬੱਚੇ ਸਿੱਖੀ ਤੋਂ ਦੂਰ ਹੋਈ ਜਾ ਰਹੇ ਨੇ, ਤੁਸੀਂ ਇਹਨਾਂ ਲਈ ਰੋਲ ਮਾਡਲ ਕਿਸ ਤਰ੍ਹਾਂ, ਇਹਨਾਂ ਲਈ ਸੁਧਾਰ ਕਿਸ ਤਰ੍ਹਾਂ ਲੈ ਕੇ ਆਓਗੇ, ਇਹਨਾਂ ਲਈ ਰੋਲ ਮਾਡਲਸ ਕਿਸ ਤਰ੍ਹਾਂ ਲੈ ਕੇ ਆਓਗੇ? ਜੀ, ਅਸੀਂ ਨਹੀਂ ਪਿਛਲੇ ਸਾਲ ਵੀ ਕੀਤਾ ਸੀ ਔਰ ਇਸ ਵਾਰ ਵੀ ਕਰ ਰਹੇ ਹਾਂ। ਅਸੀਂ ਬੱਚਿਆਂ ਦੇ ਤਕਰੀਬਨ 125 ਗੁਰਮਤਿ ਕੈਂਪ ਪਿਛਲੇ 1.5 ਸਾਲ ਚਲਾਏ। ਹਾਂਜੀ, ਔਰ ਅਸੀਂ ਇੱਕ ਉਪਰਾਲਾ ਕੀਤਾ ਸੀ ਕਿ ਬੱਚੇ ਦਸਤਾਰਾਂ ਬੰਨ੍ਹਣ ਦੀ ਰੁਚੀ ਘੱਟ ਰਹੀ ਹੈ ਬੱਚਿਆਂ, ਕੇਸਕੀ ਬੰਨ੍ਹ ਲੈਂਦੇ ਇਸ ਗੱਲ ਦੇ ਉੱਤੇ। ਹਾਂਜੀ, ਤੇ ਅਸੀਂ ਉਹਦੇ ਲਈ ਇੱਕ ਪ੍ਰੋਗਰਾਮ ਕੀਤਾ ਸੀ, ਤੁਸੀਂ ਵੀ ਸ਼ਾਇਦ ਉਹਨੂੰ ਖਬਰ ਦੇਖਿਆ ਹੋਵੇ, ਕਿਤੇ ਉਹਨੂੰ ਨੈਟ ਤੇ ਦੇਖਿਆ ਹੋਵੇ। ਹਾਂਜੀ, ਅਸੀਂ ਇਕੱਲੇ ਇੱਕ ਸਕੂਲ ਵਿੱਚੋਂ, ਹਰ ਡਿਸਟ੍ਰਿਕਟ ਚੋਂ 40 ਸਕੂਲ ਪਹਿਲਾਂ ਲੋਕੇਟ ਕੀਤੇ। 40 ਸਕੂਲਾਂ ਦੇ ਵਿੱਚੋਂ ਹਰ ਸਕੂਲ ਵਿੱਚੋਂ 3 ਉਹਨਾਂ ਦਾ ਕੰਪੀਟੀਸ਼ਨ ਕਰਾਇਆ ਹਰ ਸਕੂਲ ਵਿੱਚ। ਹਾਂਜੀ, ਦਸਤਾਰ ਬੰਨ੍ਹਣ ਦਾ ਪਹਿਲਾਂ ਸਿਖਾਈਆਂ ਉਹਨਾਂ ਨੂੰ ਜੀ। ਜਿਹੜੇ 3 ਬੱਚੇ ਉਹਨਾਂ ਚੋਂ ਕੱਢੇ ਗਏ, 3 ਦੇ ਵਿੱਚੋਂ ਫਿਰ ਡਿਸਟ੍ਰਿਕਟ ਕੰਪੀਟੀਸ਼ਨ ਹੋਇਆ, ਡਿਸਟ੍ਰਿਕਟ 3 ਆਏ, ਫਿਰ ਇੰਟਰ ਡਿਸਟ੍ਰਿਕਟ ਹੋਇਆ, ਫਿਰ ਇੰਟਰ ਸਟੇਟ ਹੋਇਆ, ਤੇ ਉਹ ਫਿਰ ਜਿਹੜਾ ਨੈਸ਼ਨਲ ਲੈਵਲ ਦਾ ਇਹਨਾਂ ਦਾ ਦਸਤਾਰ ਬੰਨ੍ਹਣ ਦਾ ਸਮਾਗਮ ਸੀ, ਤਕਰੀਬਨ 6 ਮਹੀਨੇ ਦਾ ਪ੍ਰੋਸੈਸ ਚੱਲਦਾ ਰਿਹਾ। ਹਾਂਜੀ, ਔਰ ਉਹ ਅਨੰਦਪੁਰ ਸਾਹਿਬ ਵਿਖੇ ਹੋਇਆ ਜੀ। ਜਿਹੜੇ ਬੱਚੇ ਨੇ ਸਾਰਿਆਂ ਤੋਂ ਸੁੰਦਰ ਦਸਤਾਰ ਬੰਨੀ, ਉਹਨੂੰ 52,000 ਰੁਪਏ ਦਾ ਇਨਾਮ, ਦੂਜੇ ਨੂੰ 25,000 ਦਾ, ਤੀਸਰੇ ਨੂੰ 21,000 ਦਾ ਇਨਾਮ ਦੇ ਕੇ ਜੀ।
ऐसियां ਜਿਹੜੀਆਂ ਜਿਵੇਂ ਹੁਣ ਮੈਂ ਜ਼ਿਕਰ ਕੀਤਾ 125 ਕੈਂਪ ਧਰਮ ਪ੍ਰਚਾਰ ਕਮੇਟੀ ਨੇ ਲਾਇਆ ਪਿਛਲੇ 1.5 ਸਾਲ। ਹਾਂਜੀ, ਇਹ ਮੈਂ ਵੀ ਬੇਨਤੀ ਕਰਦਾ ਰਿਹਾ, ਪ੍ਰਧਾਨ ਜੀ ਨੇ ਵੀ ਪ੍ਰਾਇੋਰਟੀ ਤੇ ਲਿਆ, ਔਰ ਇਹ ਕੈਂਪ ਸਾਡੇ ਸੱਚੀ ਧਰਮ ਪ੍ਰਚਾਰ ਦੇ ਆ ਜਿਹੜੇ ਬੜੀ ਮਿਹਨਤ ਕਰ ਰਹੇ, ਉਹਨਾਂ ਨੇ ਕੈਂਪ ਲਾ ਕੇ ਕੋਲ ਬੈਠ ਕੇ ਬੱਚਿਆਂ ਕੋਲ ਉਹਨਾਂ ਦੀਆਂ ਸਮੱਸਿਆਵਾਂ ਸੁਣਨੀਆਂ ਔਰ ਉਹਨਾਂ ਦੀ ਸਮੱਸਿਆਵਾਂ ਸੁਣ ਕੇ ਉਹਨਾਂ ਦੇ ਹੱਲ ਕਰਨੇ। ਹਾਂਜੀ, ਬਹੁਤੇ ਬੱਚਿਆਂ ਨੂੰ ਤਾਂ ਝਿੜਕੇ ਹੀ ਹੈ ਤੇ ਮੈਂ ਦਸਤਾਰ ਨਹੀਂ ਬੰਨ੍ਹ ਸਕਦਾ ਜੀ, ਮੈਂ ਪਾਠ ਨਹੀਂ ਕਰ ਸਕਦਾ ਜੀ, ਮੈਨੂੰ ਕਰਨਾ ਨਹੀਂ ਆਉਂਦਾ ਜੀ। ਉਹਨਾਂ ਨੂੰ ਇਹ ਸਾਰੀਆਂ ਗੱਲਾਂ ਬੈਠ ਕੇ ਸਮਝਾਉਣ ਦੇ ਨਾਲ ਬੜਾ ਵੱਡਾ ਫਰਕ ਪਿਆ ਜੀ। ਬਿਲਕੁਲ, ਔਰ ਇਸ ਫਰਕ ਦਾ ਜਿਹੜਾ ਅਸਰ ਵੀ ਬੜਾ ਜਲਦੀ ਜੀ ਜੀ। ਤੇ ਵੀਰ ਜੀ ਤੁਸੀਂ ਸਾਡੇ ਨਾਲ ਲਾਈਨ ਤੇ ਇਸੇ ਤਰ੍ਹਾਂ ਬਣੇ ਰਹੋ, ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਤੁਹਾਡਾ ਸਵਾਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਤੇ ਵੀਅਰਸ ਕੀਪ ਵਾਚਿੰਗ ਨਿਊਜ਼ ਟੀਵੀ 84 ਦਾ ਨਾਲ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।